ਡਾਕਟਰ ਸਾਹਿਬ ਇਹ ਹੈ ਉਹ ਰੂਮ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਬਰਥ ਹੁੰਦੀ। ਵਾਹ, ਇਸ ਰੂਮ ਦੇ ਅੰਦਰ ਆ ਜਾਓ, ਆ ਜਾਓ। ਇਹ ਕਮਰਾ ਉਹ ਆ ਜਾਓ, ਆ ਜਾਓ। ਇਹ ਹੈ ਰੂਮ ਜਿੱਥੇ ਬਰਥ ਹੁੰਦੀ ਹੈ ਆਪਸ ਮਤਲਬ ਮਹਾਰਾਜਾ ਰਣਜੀਤ ਸਿੰਘ ਦਾ ਅਸਥਾਨ ਜਨਮ ਇਹ ਉਹਨਾਂ ਦਾ ਸੰਭਾਲਿਆ ਹੋਇਆ ਇੱਟਾਂ ਪੁਰਾਣੀਆਂ ਨੇ। ਹੁਣ ਥੋੜੀ ਰੈਨੋਵੇਸ਼ਨ ਹੋ ਰਹੀ ਹੈ। ਹੁਣ ਰੈਨੋਵੇਸ਼ਨ ਹੋ ਰਹੀ ਹੈ ਕਿਉਂਕਿ ਇਹਦਾ ਥੋੜੀ ਜਿਹੀ ਹਾਲਤ ਜ਼ਰੂਰੀ ਸੀ। ਹਾਂਜੀ। ਹਾਂ, ਇਸ ਨੂੰ ਪ੍ਰੀਜ਼ਰਵ ਕਰਨਾ ਬਹੁਤ ਜ਼ਰੂਰੀ ਸੀ ਕਿਉਂਕਿ ਪੰਜਾਬੀ ਰਾਜ ਦੀ ਅਗਰ ਕੋਈ ਨਿਸ਼ਾਨੀ ਹੈ ਤੇ ਇਸ ਹਵੇਲੀ ਦੇ ਨਾਲ ਜੁੜਦੀ। ਤੇ ਇਹ ਫਿਰ ਹੁਣ ਸਰਕਾਰ ਨੇ ਵਾਰਡ ਸਿਟੀ ਔਰ ਇਹਦੇ ਨਾਲ ਕੋਈ ਇੰਟਰਨੈਸ਼ਨਲ ਇਦਾਰੇ ਵੀ ਹਨ। ਹਾਂਜੀ, ETPB ਵੀ ਸ਼ਾਮਿਲ ਹੈ ਇਸ ਦੇ ਅੰਦਰ। ਤੇ ਇਹ ਪੂਰਾ ਹੁਣ ਇਹ ਸਾਰਾ ਇਸ ਨੂੰ ਚੰਗੀ ਗੱਲ ਹੈ ਕਿ ਜਿਹੜੀ ਨਵੀਂ ਕੋਈ ਇੱਟ ਲਾਉਣੀ ਵੀ ਪੈ ਰਹੀ ਨਾ ਉਹੀ ਸਟਾਈਲ ਦੀ ਉਹੀ ਸਟਾਈਲ ਦੀ ਇੱਟ ਲੱਗ ਰਹੀ। ਹਾਂ ਹਾਂ, ਬਹੁਤ ਵਧੀਆ, ਉਹੀ ਡਿਜ਼ਾਈਨ। ਬਾਕੀ ਤੇ ਸਾਰਾ ਉਹੀ ਹੈ ਨਾ। ਠੀਕ, ਇਹ ਦੀਵਾਰਾਂ ਸਾਰਾ ਕੁਝ, ਲੇਕਿਨ ਜਿੱਥੋਂ ਟੁੱਟ ਭੱਜ ਹੋ ਗਈ ਹੈ ਉਹਨੂੰ ਫਿਰ ਉਸੇ ਤਰੀਕੇ ਦੇ ਨਾਲ ਹੀ ਰੈਨੋਵੇਟ ਕੀਤਾ ਜਾ ਰਿਹਾ। ਜਿਵੇਂ ਇਹ ਤੁਸੀਂ ਦੇਖ ਲਓ, ਇਹੀ ਹਾਂ ਉਹੀ ਲੱਭੀ ਗਈ ਇੱਟ ਜੋ ਉਹਦੇ ਨਾਲ ਦੀ ਬਣਵਾਈ ਗਈ ਤੇ ਇਹ ਫਿਰ ਸਾਰਾ ਕਲਾਕਾਰ ਨੇ ਨਾ। ਹਾਂਜੀ, ਇਹ ਆਮ ਕਲਾਕਾਰ ਨਹੀਂ ਹਨ। ਅੱਛਾ ਜੀ, ਇਹ ਮਾਸਟਰ ਲੋਕ ਨੇ। ਮਾਸਟਰ ਲੋਕ ਨੇ। ਹਾਂ, ਔਰ ਪੁਰਾਣੀ ਜਿੰਨੀ ਵੀ अस्सलाम वालेकुम, ਕੀ ਹਾਲ ਹੈ? ਇਹ ਹੈ ਲੋਕਲ ਨੇ ਆਪਣੇ ਇੱਥੇ ਗੁਜਰਾਂਵਾਲੇ ਦੇ ਨੇ। ਬਈ ਤੁਸੀਂ ਲੋਕਲ ਹੋ ਜਾਂ ਕਿਹੜੇ ਸ਼ਹਿਰ ਤੋਂ? ਸ਼ੇਖੂਪੁਰ। ਮੁਕਤ ਅੱਛਾ, ਜਗ੍ਹਾ ਤੋਂ ਤੁਹਾਨੂੰ ਬੁਲਵਾਇਆ ਗਿਆ। ਅਸਲ ਜੀ ਇਹ ਜਿਹੜੀ ਹਵੇਲੀ ਹੈ ਜਿੱਥੇ ਆਪਾਂ ਅੱਜ ਖੜੇ ਆ, ਗੁਜਰਾਂਵਾਲਾ ਦੇ ਪੁਰਾਣੀ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਫਾਦਰ ਸਾਹਿਬ ਸੀ, ਮਾਨ ਸਿੰਘ, ਉਹਨਾਂ ਦੀ ਚੜ੍ਹ ਸਿੰਘ, ਉਹਨਾਂ ਦੀ ਪੁਰਾਣੀ ਹਵੇਲੀ ਆ। ਹੁਣੇ ਆਪਾਂ ਉਹਨਾਂ ਦੇ ਕਮਰੇ 'ਚ ਆ ਕੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ। ਜੇ ਆਪਾਂ ਉੱਪਰ ਦੇਖੀਏ ਤੇ ਉਹ ਜਨਾਨਾ ਖਾਨਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੀਆਂ ਔਰਤਾਂ ਜਿਹੜੀਆਂ ਸੀ ਉੱਥੇ ਰਹਿੰਦੀਆਂ ਸੀ। ਤੇ ਹੁਣ ਜਿਹੜਾ ਆਪਾਂ ਦੇਖ ਰਹੇ ਰੈਨੋਵੇਸ਼ਨ ਦਾ ਕੰਮ, ਇਹ ਵਾਲ ਸਿਟੀ ਲਾਹੌਰ ਦੀ ਜਿਹੜੀ ਪ੍ਰਜ਼ਰਵੇਸ਼ਨ ਅਥਾਰਟੀ ਆ, ਉਹਨੇ ਬੜਾ ਉਦਮ ਕੀਤਾ ਕਿਉਂਕਿ ਜਿਹੜੀ ਨਾ ਹਵੇਲੀ ਜਿਹੜੀ ਉਹ ਢਹਿ ਰਹੀ ਸੀ। ਜਿੱਥੇ ਹੁਣ ਆਪਾਂ ਦੇਖੀਏ ਆਰਟ, ਇਹ ਸਾਰੀਆਂ ਕੰਧਾਂ ਇੱਟਾਂ ਜਿਹੜੀਆਂ ਹੈਗੀਆਂ ਨੇ ਇਹ ਢੱਠ ਰਹੀਆਂ, ਪਰ ਇਹਨਾਂ ਨੇ ਬੜੇ ਚੰਗੇ ਚੰਗੇ ਰਾਜ ਮਿਸਤਰੀ ਕਾਰੀਗਰ ਬੰਦੇ ਜਿਹੜੇ ਆ ਬੈਠੇ ਕੰਮ ਕਰ ਰਹੇ ਆ। ਇਹ ਸਾਰੇ ਲਾਹੌਰ ਦੇ ਅਲੱਗ-ਅਲੱਗ ਆਲੇ ਦੁਆਲੇ ਦੇ ਏਰੀਆਜ਼ ਦੇ, ਕੋਈ ਸ਼ੇਖੂਪੁਰਾ, ਮੁਲਤਾਨ, ਉਹਨਾਂ ਨੂੰ ਲਿਆ ਕੇ ਉਹੀ ਚੀਜ਼ ਦੁਆਰਾ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕਦੋਂ ਤੋਂ ਸ਼ੁਰੂ ਹੋਇਆ ਕੰਮ ਦਾ, ਕਿੰਨੀ ਕੁ ਦੇਰ ਦਾ ਪ੍ਰੋਜੈਕਟ ਹੈਗਾ? ਇਹ ਪ੍ਰੋਜੈਕਟ ਜਿਹੜਾ ਇਹਦੇ 'ਚ ਮਈ ਤੋਂ ਪਹਿਲਾਂ ਤੋਂ ਸ਼ੁਰੂ ਹੋਇਆ ਹੈ। ਅੱਛਾ ਜੀ। ਔਰ ਇਹ ਕਮ ਸੇ ਕਮ ਵੀ ਇਹਦੇ ਸਾਲ ਡੇਢ ਸਾਲ ਦਾ ਜਿਹੜਾ ਹੈ 10 ਸਾਲ ਡੇਢ ਸਾਲ 'ਚ ਇਹਨੂੰ ਪ੍ਰੀਜ਼ਰਵ ਕਰਨਗੇ। ਠੀਕ ਹੈ। ਔਰ ਇਹਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਫਾਦਰ ਦੀ ਮੜੀ ਹੈ, ਹਾਂਜੀ, ਕਰਨਗੇ। ਠੀਕ ਹੈ। ਉਸ ਤੋਂ ਬਾਅਦ ਸ਼ੇਰਾਂਵਾਲਾ ਬਾਗ ਦੇ ਵਿੱਚ ਜਿਹੜਾ ਮਹਾਰਾਜਾ ਰਣਜੀਤ ਸਿੰਘ ਕੰਪਲੈਕਸ ਹੈ, ਹਾਂਜੀ, ਉਹ ਲਾਇਬ੍ਰੇਰੀ ਹੈ, ਉਹ ਵੀ ਬਣੇਗੀ। तो ਇਹ ਸਾਲ ਡੇਢ ਸਾਲ ਦਾ ਪ੍ਰੋਜੈਕਟ ਹੈ। ਇਹ ਸਭ ਇਹ ਤੋਂ ਪਹਿਲਾਂ ਇੱਥੇ ਕਿਵੇਂ ਸੀ? ਮਿਊਜ਼ੀਅਮ ਸੀ ਜਾਂ ਇਹ ਵੈਸੇ? ਨਹੀਂ, ਪਹਿਲੇ ਇੱਥੇ ਜਦੋਂ ਵੀ ਆਇਆ, ਮਤਲਬ ਲਾਸਟ ਕੋ ਵੀਡੀਓ ਵੀ ਮੇਰੀ ਕੋ 3-4 ਸਾਲ ਦੀ ਪਹਿਲੇ ਹੈ, ਔਜਲਾ ਸਾਹਿਬ ਤੋਂ ਅਸੀਂ ਇਕੱਠੇ ਹੀ ਆਏ ਸਨ। ਉਦੋਂ ਇੱਕ ਤਰ੍ਹਾਂ ਦਾ ਖੰਡਰ ਬਣ ਰਿਹਾ ਸੀ, ਇੱਕ ਵਿਰਾਨੀ ਇਹਦੇ ਤੇ ਸੀ। ਫਿਰ ਇਹੀ ਹੈ ਕਿ ਸੋਸ਼ਲ ਮੀਡੀਆ ਨੂੰ ਅਸੀਂ ਜਿੱਥੇ ਬਹੁਤ ਜ਼ਿਆਦਾ ਅਸੀਂ ਕਹਿੰਦੇ ਆ ਕਿ ਇਸ ਦੇ ਨੈਗੇਟਿਵਿਟੀ ਫੈਲਾਈ ਹੈ, ਉੱਥੇ ਕੁਝ ਪੋਜ਼ਿਟਿਵ ਕੰਮ ਵੀ ਹੋਏ। ਸੋ ਸੋਸ਼ਲ ਮੀਡੀਆ ਰਾਹੀਂ ਫਿਰ ਇੱਥੋਂ ਜਿਹੜੇ ਗੁਜਰਾਂਵਾਲਾ ਦੇ ਲੋਕ ਹਨ ਉਹਨਾਂ ਨੇ ਇਸ ਆਵਾਜ਼ ਨੂੰ ਚੁੱਕਿਆ, ਜਿੰਦੇ ਖਲੀਲ ਔਜਲਾ ਸਾਹਿਬ ਹਨ, ਇਸ ਤਰੀਕੇ ਦੇ ਲੋਕਾਂ ਨਾਲ। ਤੇ ਅੱਜ ਇਹ ਕੰਮ ਜਿਹੜਾ ਹੈ ਇਸ ਹਵੇਲੀ ਦੇ ਬਚਾਅ ਦਾ, ਇਹ ਖੰਡਰ ਹੋਣ ਤੋਂ ਬਚ ਗਿਆ। ਇਹ ਹਵੇਲੀ ਅੱਜ ਇਸ ਨੂੰ ਦੁਬਾਰਾ ਤੋਂ ਰੈਨੋਵੇਟ ਕੀਤਾ ਜਾ ਰਿਹਾ ਉਸੇ ਹੀ ਸ਼ਕਲ ਦੇ ਵਿੱਚ। ਤੇ ਵੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਇਤਿਹਾਸ ਦੀ ਉਹ ਹਵੇਲੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਹੈ, ਉਹਨੂੰ ਜਨਮ ਹੋਇਆ ਜਿਸ ਦੇ ਅੰਦਰ, ਉਸ ਪੁਆਇੰਟ ਦਾ ਬਚਣਾ, ਉਸ ਹਵੇਲੀ ਦਾ ਬਚਣਾ ਬਹੁਤ ਜ਼ਰੂਰੀ ਸੀ ਤਾਂ ਜੇ ਆਉਣ ਵਾਲੀ ਨਸਲਾਂ ਨੂੰ ਪਤਾ ਚੱਲੇਗਾ ਜਦੋਂ ਵੀ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਹੋਏਗਾ ਤੇ ਇਹ ਨਹੀਂ ਹੋਏਗਾ ਕਿ ਉਹ ਸ਼ਾਇਦ ਕੋਈ ਅਫਗਾਨਿਸਤਾਨ ਤੋਂ ਆਏ ਸੀ, ਬੰਗਲਾਦੇਸ਼ ਤੋਂ ਆਏ ਸੀ, ਕਿਤੇ ਸੀ। ਇਹ ਪਤਾ ਚੱਲੇਗਾ ਵੀ ਪੰਜਾਬ ਦੇ ਜੰਮਪਲ ਸਨ, ਇੱਥੋਂ ਦੇ ਹੀ ਬੇਟੇ ਸਨ, ਇਸ ਦਰਦ ਦੇ ਹੀ ਪੁੱਤਰ ਸਨ। ਇੱਥੋਂ ਉੱਠ ਕੇ ਉਹਨਾਂ ਨੇ ਅੱਜ ਦਾ ਜਿਹੜਾ ਮੌਜੂਦਾ ਪੰਜਾਬ ਦਾ ਵੱਡਾ ਇੱਕ ਨਕਸ਼ਾ ਹੈ, ਅਸੀਂ ਪੰਜਾਬ ਕੂਕਦੇ ਹਾਂ, ਉਹਦੇ ਵਿੱਚ ਇਹਨਾਂ ਦਾ ਬਣਾਉਣ ਦਾ ਇੱਕ ਵੱਡਾ ਕਿਰਦਾਰ, ਅਫਗਾਨੀ ਹਮਲਾਵਰਾਂ ਤੋਂ ਇਸ ਧਰਤੀ ਨੂੰ ਆਜ਼ਾਦ ਕਰਾਉਣ ਦੇ ਵਿੱਚ ਉਹ ਇਸ ਘਰ ਦਾ ਬਹੁਤ ਵੱਡਾ ਕਿਰਦਾਰ ਹੈ। ਔਜਲਾ ਸਾਹਿਬ, ਜਿਹੜਾ ਤੁਸੀਂ ਇਹ ਕੰਮ ਚੱਲ ਰਿਹਾ ਇਹਦੇ ਵਿੱਚ ਕਿੰਨੀਆਂ ਕੜਚਨ ਆਈਆਂ, ਕਿੰਨੀ ਕੁ ਸਪੋਰਟ ਲੋਕਲ? ਨਹੀਂ, ਲੋਕਲ ਕੋਈ ਨਹੀਂ।
ਅੱਛਾ ਜੀ। ਇਹਦੇ ਵਿੱਚ ਯੂਨੈਸਕੋ ਇਨਵੋਲਵ ਹੈ, UNESCO involved। ਹਾਂ, ਯੂਨੈਸਕੋ ਇਨਵੋਲਵ ਹੈ। ਠੀਕ ਔਰ ਪੰਜਾਬ ਗਵਰਨਮੈਂਟ ਜਿਹੜੀ ਹੈ ਖਾਸ ਤੌਰ ਤੇ ਉਹ ਇੰਟਰਸਟਡ ਹੈ। तो ਇਹ ਲੋਕਲ ਸਤਹ ਦਾ ਕੋਈ ਡੋਨਰ ਜਾਂ ਕੋਈ ਫਾਈਨਾਂਸ ਕਰਨ ਵਾਲਾ ਉਹ ਸ਼ਾਮਲ ਨਹੀਂ ਹੈ। ਠੀਕ ਹੈ ਜੀ। ਤੁਸੀਂ ਜਿੱਦਾਂ ਹੁਣ ਇਹ ਬੜੇ ਜੰਗੀ ਪੱਧਰ ਤੇ ਕੰਮ ਚੱਲ ਰਿਹਾ, ਜਦੋਂ ਆਪਾਂ ਐਂਟਰ ਵੀ ਕੀਤਾ ਉਹ ਤਾਂ ਔਜਲਾ ਸਾਹਿਬ ਤੁਹਾਡੇ ਤਾਲੁਕਾਤ ਨੇ ਆਪਾਂ ਨੂੰ ਐਂਟਰ ਕਰਨ ਦਿੱਤਾ, ਇਹ ਆਮ ਪਬਲਿਕ ਲਈ ਨਹੀਂ ਖੁੱਲ੍ਹਾ ਕਿਉਂਕਿ ਰੈਨੋਵੇਸ਼ਨ ਹੋਣ ਕਰਕੇ। ਪਰ ਇੱਕ ਇਹ ਜਿਹੜਾ ਹੁਣ ਜਿੱਦਾਂ ਚੱਲ ਰਿਹਾ ਲਗਾਤਾਰ ਖਤਮ ਹੋ ਜਾਏਗਾ, ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਕੁਝ ਬੰਦ ਹੋ ਗਿਆ, ਸ਼ੁਰੂ ਹੋ ਗਿਆ? ਨਾ 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 ਨਾ, ਇਹ ਮੁਕੰਮਲ ਹੋ ਕੇ ਪੂਰਾ ਮੁਕੰਮਲ ਹੋਏਗਾ। ਔਰ ਇਹਦੇ ਨਾਲ ਜਿਹੜੇ ਰਿਲੇਟਡ ਮਹਾਰਾਜਾ ਰਣਜੀਤ ਸਿੰਘ ਦੀਆਂ ਮਤਲਬ ਇੱਥੇ ਉਹਨੇ ਚੀਜ਼ਾਂ ਉਹਦੇ ਵਾਲਦੈਨ ਦੀ ਮੜੀ ਹੈ, ਬਾਰਾਂਦਰੀ ਹੈ, ਜਾਂ ਹਰੀ ਸਿੰਘ ਨਲਵਾ ਦਾ ਹਾਲੇ ਘਰ ਜਿਹੜਾ ਉੱਥੇ ਕੁਝ ਲੋਕਾਂ ਨੇ ਕਬਜ਼ਾ ਕਰਕੇ ਤੇ ਮਸਜਿਦ ਬਣਾ ਲਈ ਹੈ। ਠੀਕ ਹੈ। ਤੋ ਉਹ ਇਹ ਹੌਲੀ ਹੌਲੀ ਇੱਕ ਚੱਲ ਰਿਹਾ ਸਿਲਸਿਲਾ। ਚੌਂਕ ਦਾ ਵੀ ਤੁਸੀਂ ਦੱਸ ਰਿਹਾ ਸੀ, ਉਹ ਇਨਕਰੋਚਮੈਂਟ ਹਟਾ ਕੇ ਤੇ ਖੁੱਲਾ ਉਹ ਕੀਤਾ। ਘੰਟਾ ਘਰ ਸੀ। ਹਾਂ, ਉਹ ਘੰਟਾ ਘਰ ਸੀ। ਫਿਰ ਇਹ ਹੈ ਕਿ ਮੈਂ ਇੱਕ ਦੋਸਤਾਂ ਦੇ ਨਾਲ ਮੀਟਿੰਗ ਕੀਤੀ ਹੈ ਕਿ ਪੰਜਾਬ ਦਾ ਸਭ ਤੋਂ ਪੁਰਾਣਾ ਜਿਹੜਾ ਐਗਰੀਕਲਚਰ ਸਕੂਲ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ ਗੁਜਰਾਂਵਾਲਾ 'ਚ। ਉਹ 25 ਏਕੜ 'ਚ ਹੈ। ਉਹਦਾ ਨਾਮ ਗਵਰਨਮੈਂਟ ਸਕੂਲ ਰੱਖਿਆ ਗਿਆ ਹੈ। ਠੀਕ ਹੈ ਜੀ। ਗਵਰਨਮੈਂਟ ਸਕੂਲ ਗੁਜਰਾਂਵਾਲਾ ਅਜੇ ਵੀ ਹੈ? ਹਾਲੇ ਵੀ 25 ਏਕੜ 'ਚ ਹੈ। ਔਰ ਇਹ ਪੂਰੇ ਪੰਜਾਬ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪਿਓ ਦੇ ਨਾਂ ਦੇ ਉੱਤੇ, ਦਾਦੇ ਦੇ ਨਾਂ ਦੇ ਉੱਤੇ ਉਹਦਾ ਨਾਂ ਉਹ ਬਣਾਇਆ ਸੀ ਐਗਰੀਕਲਚਰ। ਉਹ ਵੀ ਗੁਜਰਾਂਵਾਲਾ 'ਚ। ਉਹ ਵੀ ਤੁਹਾਨੂੰ ਕੀ ਹੋਇਆ? ਬਾਰਾਂਦਰੀ ਜਿਹੜੀ ਹੈ ਇਹ ਤੇ ਇੱਥੇ ਤੇ ਕੋਈ ਬੰਦਾ ਵੜਦਾ ਨਹੀਂ ਸੀ। ਇੱਕ ਦਫਾ ਸਾਡੇ ਐਡੀਸ਼ਨਲ ਡਿਪਟੀ ਕਮਿਸ਼ਨਰ ਸ਼ਬੀਰ ਭੱਟ ਸਾਹਿਬ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਇੱਥੇ ਮੁਸ਼ਾਰਾ ਨਾ ਰੱਖੀਏ। ਮੈਂ ਕਿਹਾ ਸ਼ਰਮ ਤੇ ਨਹੀਂ ਆਉਂਦੀ, ਇਹਨੂੰ ਪਹਿਲਾਂ ਠੀਕ ਕਰਵਾਓ ਫਿਰ ਮੁਸ਼ਾਰੇ ਹੋਣਗੇ। ਲੇਕਿਨ ਕਿਉਂਕਿ ਇਹ ਇੱਕ ਮਸਲਾ ਜਿਹੜਾ ਨਾ ਇਹ ਵੱਡਾ ਮਸਲਾ ਹੈ। ਇਹਦੇ 'ਚ ਸਾਡੀ ਲੋਕਲ ਇੰਤਜ਼ਾਮੀਆ ਜਿਹੜੀ ਹੈ ਉਹ ਵਿਚਾਰੀ ਸਪੋਰਟ ਤੇ ਕਰ ਸਕਦੀ ਹੈ ਕੋਈ ਅਗਰ ਕੋਈ ਅਪਰੂਵਲ ਹੋਵੇ। ਲੇਕਿਨ ਇਹ ਲੋਕਲ ਲੈਵਲ ਦਾ ਪ੍ਰੋਜੈਕਟ ਨਹੀਂ ਹੈ, ਬਹੁਤ ਵੱਡਾ ਪ੍ਰੋਜੈਕਟ। ਹਾਂ, ਇਹ ਯੂਨੈਸਕੋ ਦਾ ਉਹ ਹੈ। ਔਰ ਇਹਦੀ ਅਸਲ ਹਾਲਤ ਜਿਹੜੀ ਹੈ, ਜਿਹੜੀ ਇਹ ਕਦੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ ਹੁੰਦੀ ਸੀ, ਉਹ ਬਹਾਲ ਕੀਤੀ ਜਾ ਰਹੀ ਹੈ। ਵਰਲਡ ਹੈਰੀਟੇਜ ਸਾਈਟ ਜੀ। ਅੱਛਾ, ਇਹ ਹਵੇ ਅੱਗੇ ਤੱਕ ਜਾਂਦੀ ਹੈ? ਹਾਂ, ਸਾਰਾ ਉਹ ਨਾ ਚਲੋ। ਉਹ ਹਾਲ ਹੈ ਜਿੱਥੇ ਇਹਦੀਆਂ 3 ਸਟੋਰੀਆਂ ਸਨ ਨਾ, 3 ਮੰਜ਼ਲਾ ਸੀ। ਠੀਕ ਹੈ। ਠੀਕ ਹੈ ਜੀ। ਜਿੱਥੇ ਮਹਾਰਾਜਾ ਬਹਿੰਦੇ ਸਨ, ਠੀਕ ਹੈ। ਲੋਕਾਂ ਨਾਲ ਮੁਲਾਕਾਤਾਂ ਹੁੰਦੀਆਂ ਹਾਂ ਸਨ। ਹਾਂ, ਠੀਕ ਹੈ ਨਾ ਜੀ। ਔਰ ਇਹ ਰਹਿਸ਼ੀ ਏਰੀਆ ਸੀ ਪਰ ਜੀ, ਮਰਦਾਨਾ ਸੀ। ਠੀਕ ਹੈ ਜੀ। ਇਹ ਜਿਹੜਾ ਇੱਥੇ ਬਹਿ ਕੇ ਇਹਦੀਆਂ ਇੱਕੋ ਫਿਰ ਸੀੜੀਆਂ ਦਿੱਤੀਆਂ ਗਈਆਂ। ਅੱਛਾ ਜੀ, ਇਹ ਸੀੜੀਆਂ ਦਿੱਤੀਆਂ ਗਈਆਂ। ਉੱਪਰਲੀ ਮੰਜ਼ਿਲ ਤੇ ਜਾਣ। ਹਾਂ, ਉੱਪਰ ਜਾਣ ਵਾਸਤੇ। ਇਹ ਸਾਰਾ ਇਹ ਤੇ ਬੜੇ ਬੜੇ ਵੱਡੇ ਖੱਡੇ ਸਨ, ਬਹੁਤ ਵੱਡੇ ਖੱਡੇ। ਟੋਏ ਪੈਦੇ ਸਨ, ਦੀਵਾਰਾਂ ਉੱਡ ਗਈਆਂ ਸਨ। ਲੇਕਿਨ ਹੁਣ ਦੁਬਾਰਾ ਇਹ ਜਿਹੜਾ ਨਾ ਚੱਲ ਰਿਹਾ। ਇਹ ਜਿਹੜੀ ਇਹ ਦੀਵਾਰ ਔਜਲਾ ਸਾਹਿਬ, ਮੁਕੰਮਲ ਹੋ ਗਈ। ਜਿਹੜੀ ਇਹ ਸਾਹਮਣੇ ਬਾਲਕਨੀ ਹੈ, ਇਹ ਨਵੀਂ ਹੈ ਕਿ ਜੇ ਉਸ ਟਾਈਮ ਤੇ? ਇਹ ਉਸੇ ਟਾਈਮ ਦੀ ਹੈ। ਅੱਛਾ ਅਸਲ ਮੇਨ ਜਿਹੜਾ ਇਹਦੀ ਇੰਟਰਸਟ ਹੈ ਨਾ, ਹਾਂਜੀ। ਉਹ ਇਹ ਵੇ। ਅੱਛਾ ਅੱਛਾ, ਠੀਕ ਹੈ ਨਾ ਜੀ। ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਉਹ ਹੈ ਇਸ ਬਿਲਡਿੰਗ ਦੀ ਜਿਹੜੀ ਗਰਾਊਂਡ ਸੀ, ਹਾਂਜੀ। ਉਹ ਐ ਸੀ। ਅੱਛਾ, ਕਬਜ਼ਾ ਹੋ ਗਿਆ ਸੀ ਪਾਰਟੀਸ਼ਨ ਤੋਂ ਬਾਅਦ। ਠੀਕ ਹੈ। ਔਰ ਔਕਾਫ ਵਾਲੇ ਜਿਹੜੇ ਮਹਿਕਮਾ ਹੈ, ਹਾਂ। ਮਹਿਕਮਾ ਉਹਨਾਂ ਨੇ ਇੱਥੇ ਦੁਕਾਨਦਾਰਾਂ ਕੋਲੋਂ ਕਿਰਾਏ ਲੈ ਕੇ ਤੇ ਗੁਲਸ਼ਨ ਦਾ ਕਾਰੋਬਾਰ ਚਲਾਉਂਦੇ ਸਨ। ਹੱਦ ਕਿ ਇਹਦੇ ਅੱਗੇ ਵੀ ਜਿਹੜੀਆਂ ਦੁਕਾਨਾਂ ਨੇ 4-5, ਹਾਂਜੀ। ਇਹ ਵੀ ਹੱਲੇ ਵੀ ਔਕਾਫ ਵਾਲਿਆਂ ਨੇ ਲੋਕਾਂ ਨੂੰ ਕਿਰਾਏ ਤੇ ਦਿੱਤੀਆਂ ਹੋਈਆਂ। ਠੀਕ। ਇਹ ਅੱਗੇ ਪਹਿਲਾਂ ਇੱਕ ਟਾਈਮ ਤੇ ਖੁੱਲਾ ਦਰਬਾਰ ਦੇ ਅੱਗੇ? ਸਾਰੇ ਇਹ ਬੜੀ ਵੱਡੀ ਮਾਰਕੀਟ ਸੀ ਗੁਜਰਾਂਵਾਲੇ ਦੀ। ਇਹ ਫਿਰ ਕਬਜ਼ਾ ਲਿਆ ਗਿਆ ਹੈ। ਨਹੀਂ, ਮਹਾਰਾਜ ਦੇ ਟਾਈਮ ਤੇ ਖੁੱਲਾ ਹੋਏਗਾ ਜਾਂ ਸਭ ਖੁੱਲਾ ਸੀ। ਇਹ ਬਿਲਡਿੰਗਾਂ ਕੋਈ ਨਹੀਂ ਸਨ, ਕੁਝ ਨਹੀਂ ਸੀ? ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ। ਠੀਕ ਹੈ। ਇਹ ਪੂਰਾ ਇੱਕ ਮਤਲਬ ਬੜਾ ਖੂਬਸੂਰਤ ਏਰੀਆ ਸੀ। ਔਰ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੰਮਿਆ ਹੋਵੇ, ਰਹਿੰਦਾ ਹੋਵੇ, ਔਰ ਪੰਜਾਬ ਦਾ ਹੁਕਮਰਾਨ ਹੋਵੇ। ਤੁਹਾਡਾ ਕੀ ਖਿਆਲ ਹੈ, ਇਸ ਤਰ੍ਹਾਂ ਦੀਆਂ ਕੁਲੀਆਂ ਸ਼ੁਲੀਆਂ ਉਦੋਂ ਇੱਥੇ ਐਸਾ ਨਹੀਂ ਹੋਣਗੀ? ਬਿਲਕੁਲ, ਇਹ ਬਾਅਦ ਦੀਆਂ ਬਾਅਦ ਚ ਹੋਇਆ ਸਾਰਾ ਕੁਝ। ਹਾਂਜੀ। ਇਹਦੇ ਦੋ ਰਸਤੇ ਸਨ ਨਾ, ਇੱਕ ਰਾਹ ਆਇਆ ਵੇ। ਅੱਛਾ ਜੀ। ਅੱਛਾ, ਇਹ ਪੌੜੀਆਂ ਉੱਥੋਂ, ਅੱਛਾ ਐਂਟਰੈਂਸ ਸੀ ਉਧਰੋਂ। ਠੀਕ ਹੈ, ਠੀਕ ਹੈ। ਠੀਕ ਨਾ ਜੀ। ਔਰ ਇਹ ਦੇਖੋ ਤੁਸੀਂ, ਇੱਧਰ ਦੇਖੋ, ਇਹ ਪਿਛਲਾ ਜਿਹੜਾ ਪੋਰਸ਼ਨ ਸੀ ਨਾ, ਉਹਦਾ ਰਸਤਾ ਇਹ ਸੀ। ਵਾਹ ਜੀ ਵਾਹ। ਉਹ ਵੇਖੋ ਹੱਲੇ ਵੀ ਉਸ ਦੌਰ ਦੀਆਂ ਜਿਹੜੀਆਂ ਨਾ ਖਿੜਕੀਆਂ ਉਹ ਮੌਜੂਦ ਇਹ ਜੇ ਨਾ ਰੈਨੋਵੇਸ਼ਨ ਸ਼ੁਰੂ ਹੋਵੇ ਤੇ ਡਿੱਗ ਜਾਣਾ ਸਾਰਾ ਕੁਝ ਇੱਕ ਦਿਨ? ਨੇ। ਸਰ ਨਹੀਂ, ਇਹ ਸਰ ਬਣੇਗਾ ਸਾਰਾ, ਦੁਬਾਰਾ ਬਣੇਗਾ ਸਾਰਾ ਦੁਬਾਰਾ ਬਣੇਗਾ। ਲੇਬਰ ਦੇ ਹੁਣ ਤਾਂ ਇੱਥੇ ਮੰਜੇ
ਇਕੱਠੇ ਹੋਏ ਨੇ। ਹਾਂਜੀ, ਇਹ ਲੋਕਾਂ ਨੇ ਕੰਸਟਰਕਸ਼ਨ ਕੀਤੀ ਹੈ ਨਾ, ਇਹ ਕੋਈ ਵੀ ਸੀ ਹੈ ਪਹਿਲਾਂ ਨਹੀਂ ਸੀ, ਪਹਿਲਾਂ ਖੁੱਲਾ ਉਧਰ ਨੂੰ। ਇੱਧਰ ਸੀ ਨਾ ਇੱਧਰ ਸੀ। ਇਹ ਜਿਹੜਾ ਇਹ ਸਾਰਾ ਬਿਲਡਿੰਗ ਦੀ ਜਿੰਨੀ ਹੈ ਨਾ, ਇਹ ਪੁਰਾਣੀ ਆ, ਇੱਥੇ ਥੋੜਾ ਜਿਹਾ ਚੀਜ਼ ਖੜਾ ਹੈ, ਇਹ ਜ਼ਨਾਨ ਖਾਨਾ ਸੀ। ਹਾਂ, ਠੀਕ ਠੀਕ ਠੀਕ। तो महाराजा जी जमपल उसी बिल्डिंग तो है, ठीक है ना जी। और ਇਹਦਾ ਸਭ ਜਿਹੜੇ ਲੋਕ ਮਿਲਣ ਆਉਂਦੇ ਸੀ ਤੇ ਮਹਾਰਾਜਾ ਉਹਨਾਂ ਨੂੰ ਕਿੱਥੇ ਮਿਲਦੇ ਸੀ? महाराजा उन्होंने मिलते सन बारंदरी। ਅੱਛਾ, 12 ਦੇ ਵਿੱਚ बारंदरी ਇਹ ਉਹਨਾਂ ਦੀ ਰਹਿائشਗਾਹ ਸੀ ਇਹ ਤਾਂ। ये रहायश का सी, लेकिन जो खासो आम कोई उन्होंने अजीज कोई मेहमान या उन्होंने कैबिनेट के लोग जोड़े ने वो आते सन ਤੇ ਇੱਥੇ ਮੁਲਾਕਾਤਾਂ ਹੁੰਦੀਆਂ ਸਨ ਸਾਰੀਆਂ ਉਹਨਾਂ ਦੀਆਂ। ਹੁਣ ਵੀ ਇਹਦੀ ਐਂਟਰੈਂਸ ਹੈ ਨਾ, ਜਦੋਂ ਹੁਣ ਰੈਨੋਵੇਸ਼ਨ ਹੋਣੀ ਹੈ, ਇਹਦੀ ਐਂਟਰੈਂਸ ਕਿੱਥੇ ਗੱਡੀ ਵੀ ਆ ਸਕੇ, ਆਰਾਮ ਨਾਲ ਲੋਕ ਪਹੁੰਚ ਸਕਣ, ਕਿਉਂਕਿ ਜਿੱਥੋਂ ਲੰਘ ਕੇ ਬੜਾ ਬਿਜ਼ੀ ਬਾਜ਼ਾਰ ਹੈ। ਬਹੁਤ ਬਿਜ਼ੀ ਬਾਜ਼ਾਰ ਹੈ। ਹਾਂ, ਇੱਥੇ ਗੱਡੀਆਂ ਛੱਡੀਆਂ ਵਾਲਾ ਚੱਕਰ ਕੋਈ ਨਹੀਂ ਹੋਣਾ। ਹਾਂ, ਕਿਉਂਕਿ ਪੂਰਾ ਸ਼ਹਿਰ, ਅੱਧਾ ਸ਼ਹਿਰ ਤੋੜਨਾ ਭਰਨਾ ਪੈਣਾ ਇਹਦੇ ਬਾਅਦ। ਕਿਉਂਕਿ ਬਿਲਕੁਲ ਸੈਂਟਰ 'ਚ ਹੈ। ਅਲਬੱਤਾ ਇਹ ਹੈ ਕਿ ਇਹ ਅਸੀਂ ਆਵਾਜ਼ ਉਠਾਵਾਂਗੇ, ਕਮਿਸ਼ਨਰ ਸਾਹਿਬ ਦਾ ਵੀ ਮਿਲਾਂਗੇ ਔਰ ਇਹਦੇ ਰਜ਼ਾਰਾਂ ਅੱਗੇ ਵੀ ਰਿਕੁਐਸਟ ਕਰਾਂਗੇ ਕਿ ਮੁਖਤਲਿਫ ਫੋਰਮ ਦੇ ਵਿੱਚ ਜਿੱਥੇ ਜਿੱਥੇ ਤੁਹਾਡਾ ਵੀ ਰੋਲ ਬਣਦਾ ਅਦਾ ਕੀਤਾ ਜਾਵੇ, ਇਹ ਕਲੀਅਰ ਹੋਵੇ, ਇੰਨਾ ਕਲੀਅਰ ਹੋਵੇ, ਮੋਰਿਓਂ ਕਲੀਅਰ ਹੋ ਜਾਏ, ਠੀਕ ਹੈ ਜੀ, ਤਾਂ ਕਿ ਬੰਦਾ ਅੰਦਰ ਆਰਾਮ ਨਾਲ ਔਰ ਕਮ ਸੇ ਕਮ ਕੋਈ ਵਿਜ਼ਿਟਰ ਆਵੇ ਉਹਨੂੰ ਮਹਾਰਾਜਾ ਰਣਜੀਤ ਸਿੰਘ ਦੀ ਜਾਇ ਉਹਨਾਂ ਦੀ ਹਿਸਟਰੀ ਦੇ ਬੋਰਡ ਲੱਗਣ, ਕੁਝ ਪਤਾ ਲੱਗੇ ਇੱਥੇ ਕੀ ਜੋ ਤੁਸੀਂ ਸਾਨੂੰ ਦੱਸ ਰਹੇ ਹੋ ਉਹ ਸਾਰਾ ਕੁਝ ਲਿਖਿਆ ਹੋਵੇ, ਤਾਂ ਕਿ ਤੁਹਾਡੇ ਤੋਂ ਬਿਨਾਂ ਵੀ ਕੋਈ ਨੂੰ ਪਤਾ ਹੋਵੇ ਇੱਥੇ ਕੀ ਹਿਸਟਰੀ ਆ, ਕਿਵੇਂ ਕਿਵੇਂ ਇੱਥੇ ਸਾਰਾ ਕੰਮਕਾਰ ਚੱਲਦਾ ਰਿਹਾ ਜਾਂ ਅੱਗੇ ਦੀ ਕੀ ਪਲੈਨਿੰਗ ਹੈਗੀ ਹੈ। ਇਹ ਪੰਜਾਬ ਦਾ ਕਲਚਰ ਹੱਬ ਬਣ ਸਕਦਾ ਸਰ, ਬਣ ਸਕਦਾ ਔਰ ਇਹਨੂੰ ਬਣਾਉਣਾ ਚਾਹੀਦਾ। ਹਵੇਲੀਆਂ ਦਾ ਮਕਸਦ ਇਹ ਨਹੀਂ ਹੁੰਦਾ ਕਿ ਖਾਲੀ ਉਹ ਹਵੇਲੀਆਂ ਨੂੰ ਰੈਨੋਵੇਟ ਕਰਕੇ ਖੜਾ ਕਰ ਦਿਓ, ਉਹਨਾਂ ਨਾਲ ਲਿੰਕ ਕਰੋ। ਇੱਥੋਂ ਦੀ ਜਿਹੜੀ ਪੰਜਾਬੀ ਪ੍ਰੋਗਰਾਮਿੰਗ ਹੈ ਦੁਨੀਆ ਜਾਣ ਦੇ ਲੋਕਾਂ ਨੂੰ ਪਤਾ ਚੱਲੇ ਕਿ ਇਸ ਹਵੇਲੀ 'ਚ ਕੌਣ ਜੰਮਿਆ ਸੀ, ਅੱਜ ਉੱਥੇ ਕੀ ਕੀ ਹੋ ਰਿਹਾ। ਰਾਜਾ ਸਾਹਿਬ, ਜੋ ਤੁਸੀਂ ਹੁਣੇ ਕਹਿ ਕੇ ਹਟੇ ਹੋ ਕਿ ਇਹ ਇਸ ਗੱਲ ਨਾਲ ਕਿ ਗੁਜਰਾਂਵਾਲੇ ਦੇ ਜੰਮਪਲ ਸੀਗੇ, ਜਿਵੇਂ ਕਈ ਲੋਕ ਕਹਿੰਦੇ ਕਿ ਲਾਹੌਰ ਤੇ ਹਮਲਾਵਰ ਆਏ, ਜਿੱਤੇ ਹੋਰ ਆਏ ਤੇ ਇਹ ਮਹਾਰਾਜਾ ਰਣਜੀਤ ਸਿੰਘ ਵੀ ਉਹੀ ਆ ਗਿਆ ਬਾਹਰੋਂ ਕਿਤੇ ਤੇ ਕਬਜ਼ਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਨੂੰ ਤਾਂ ਰਿਕੁਐਸਟ ਕਰਕੇ ਬੁਲਾਇਆ ਗਿਆ ਸੀ, ਰਿਕੁਐਸਟ ਕਰਕੇ ਬੁਲਾਇਆ ਗਿਆ ਸੀ। ਮੁਸਲਮਾਨਾਂ ਦੀ ਰਿਕੁਐਸਟ ਦੇ ਉੱਤੇ ਲਾਹੌਰ ਕਾਲ ਕੀਤਾ ਗਿਆ ਸੀ, ਦਿੱਤਾ ਗਿਆ। ਕਾਬਜ਼ ਨਹੀਂ ਸਨ। ਹਾਂ, ਮਹਾਰਾਜਾ ਰਣਜੀਤ ਸਿੰਘ ਬੁਨਿਆਦੀ ਤੌਰ ਤੇ ਗੁਜਰਾਂਵਾਲਾ ਤੋਂ ਬਿਲੋਂਗ ਨਹੀਂ ਸਨ ਕਰਦੇ, ਉਹਨਾਂ ਦਾ ਸ਼ਹਿਰ ਨਹੀਂ ਸੀ ਹੈਗਾ, ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਠੀਕ ਹੈ ਜੀ। ਇਹਨਾਂ ਦੀ ਇਹ ਮਿਸਲ ਅੰਮ੍ਰਿਤਸਰ ਤੋਂ ਮਾਈਗ੍ਰੇਟ ਕਰਕੇ ਤੇ ਗੁਜਰਾਂਵਾਲਾ ਆਈ ਸੀ। ਹਾਂਜੀ, ਔਰ ਗੁਜਰਾਂਵਾਲਾ ਦੇ ਵਿੱਚ ਜਿਹੜਾ ਮਹਾਰਾਜਾ ਰਣਜੀਤ ਤੋਂ ਪਹਿਲਾਂ ਜਿਹੜਾ ਗੁੱਜਰ ਸਿੰਘ ਸੀ, ਗੁੱਜਰ ਸਿੰਘ ਭੰਗੀ, ਜਿਹੜਾ ਪੰਜਾਬ ਦਾ ਹੁਕਮਰਾਨ ਗੁਜ਼ਰਿਆ ਹੈ, ਉਹ ਲਾਹੌਰ ਤੇ ਉਹਨਾਂ ਦਾ ਕਬਜ਼ਾ ਸੀ। ਨਹੀਂ, ਗੁਜਰਾਂਵਾਲੇ ਤੇ ਉਹਨਾਂ ਦਾ ਕਬਜ਼ਾ ਸੀ। ਅੱਛਾ, ਕਸ਼ਮੀਰ ਤੱਕ ਉਹਨਾਂ ਦਾ ਲਾਹੌਰ ਦੇ ਤੇ 3 ਮਿਸਲਾਂ ਦਾ ਕਬਜ਼ਾ ਸੀ ਨਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ। ਲਾਹੌਰ 3 ਹਿੱਸੇ 'ਚ ਵੰਡਿਆ ਹੋਇਆ ਸੀ ਉਸ ਵੇਲੇ। ਠੀਕ ਹੈ ਜੀ। ਔਰ ਇਹ ਉਹ ਜਿਹੜਾ ਭੰਗੀ ਹੈ, ਉਹ ਜਿਹੜਾ ਗੁੱਜਰ ਸਿੰਘ ਭੰਗੀ ਸੀ, ਉਹਦੇ ਨਾਂ ਤੇ ਗੁਜਰਾਂਵਾਲਾ ਨਾ। ਅੱਛਾ, ਉੱਥੋਂ ਸ਼ੁਰੂ ਹੋਇਆ ਸੀ। ਹਾਂਜੀ, ਔਰ ਉਹ ਇੱਥੇ ਰਡਿਆਲਾ ਵੜੈਚ, ਉੱਥੇ ਉਹਦੇ ਨਾਨਕੇ ਸਨ, ਸਰਦਾਰ ਮਾਨ ਸਿੰਘ ਹਰੀ ਉਹਦੇ। ਸੋ ਭੰਗੀ ਮਿਸਲ ਦੇ ਜਿਹੜੇ ਵਡੇਰੇ ਸੀ ਉਹ ਗੁੱਜਰ ਸਿੰਘ ਹੁਣ ਕਰਕੇ ਗੁਜਰਾਂਵਾਲਾ। ਹਾਂ, ਇਹ ਗੁਜਰਾਤ ਗੁੱਜਰ ਸਿੰਘ ਗੁੱਜਰ ਖਾਨ, ਇਹ ਕਿਲਾ ਗੁੱਜਰ ਸਿੰਘ ਲਾਹੌਰ, ਇਹ ਉਹਦੇ ਨਾਂ ਤੇ ਨੇ ਸਾਰੇ। ਕੀ ਬਾਤ। ਅੱਛਾ, ਗੁੱਜਰ ਸਿੰਘ ਦਾ ਕਰਕੇ ਸਾਰੇ ਨਾ, ਸਰ। ਮਤਲਬ ਗੁੱਜਰ ਫੈਮਿਲੀ ਦਾ ਕਰਕੇ ਨਾਂ ਨਹੀਂ ਹੈ, ਇਹ ਗੁੱਜਰ ਸਿੰਘ ਦੇ ਕਰਕੇ। ਜੀ ਸਰ, ਗੁਜਰਾਂਵਾਲਾ ਇੱਥੇ ਤਲਕ ਹੀ ਕੋਈ ਨਹੀਂ ਰਿਹਾ ਕਿਸੇ ਦੌਰ। ਅੱਛਾ ਅੱਛਾ, ਹਾਲਾਂਕਿ ਕਿਉਂਕਿ ਇੱਥੇ ਕੋਈ ਗੁਜਰਾਂ ਦੀ ਬਸਤੀ ਹੈ ਜਾਂ ਕੋਈ ਆਬਾਦੀ ਹੈ ਹੀ ਨਹੀਂ। ਇਹ ਵੀ ਕਰਦੇ ਨੇ ਇਹ ਝੂਠੇ ਮੌਰਖ ਜਿਹੜੇ ਨੇ, ਲੇਕਿਨ ਮੈਂ ਇਹਦੇ ਤੇ ਫਟਾ ਪਾਇਆ। ਮੈਂ ਨਾ ਇੱਕ ਆਰਟੀਕਲ ਲਿਖਿਆ ਗੁੱਜਰ ਸਿੰਘ ਦੇ ਖੂਹ ਤੋਂ। ਹਾਂ ਹਾਂ, ਇਹ ਖੂਹ, ਇਹ 500 ਮਰਬਾ ਜ਼ਮੀਨ ਜਿਹੜੀ ਨਾ ਸਰਦਾਰ ਗੁੱਜਰ ਸਿੰਘ ਭੰਗੀ ਨੇ ਕਬਜ਼ਾ ਕਰ ਲਿਆ ਸੀ। ਇੱਥੇ ਆਬਾਦੀ ਕੋਈ ਨਹੀਂ ਸੀ, ਆਬਾਦੀ ਸਨ ਸਾਂਸੀਆਂ, ਦੁਸ਼ਾਰਾ ਸਾਂਸੀ, ਛਿਛਰ ਵਾਲੀ ਸਾਂਸੀ, ਠੇੜੀ ਸਾਂਸੀ, ਸਾਂਸੀਆਂ ਸਨ। ਇਹ ਇੱਧਰ ਸਾਂਸੀ ਸਨ, ਇਸ ਪੱਟੀ ਦੇ ਉੱਤੇ ਵੜੈਚ ਸਨ। ਇਹ ਮੈਦਾਨੀ ਇਲਾਕਾ ਸੀ ਸਾਰਾ। ਇੱਥੇ ਫਿਰ ਗੁੱਜਰ ਸਿੰਘ ਭੰਗੀ ਨੇ ਫਤੋਮੰਡ ਦੇ ਨਜ਼ਦੀਕ ਸਭ ਤੋਂ ਪਹਿਲਾਂ ਖੂਹ ਕਢਵਾਇਆ। ਉਹ ਖੂਹ ਦਾ ਨਾਮ ਰੱਖਿਆ ਗੁੱਜਰ ਸਿੰਘ ਦਾ ਖੂਹ। ਅੱਛਾ, ਉਹ ਗੁੱਜਰ ਸਿੰਘ ਦਾ ਖੂਹ ਜਦੋਂ ਨਾਮ ਰਖਵਾਇਆ, ਫਿਰ ਉਹਦੇ ਦੌਰ ਤੋਂ ਬਾਅਦ ਉਹ ਬੜਾ ਜ਼ਾਲਮ ਟਾਈਪ ਆਦਮੀ ਸੀ ਨਾ ਗੁੱਜਰ ਸਿੰਘ ਭੰਗੀ, ਜਾਬਰ ਆਦਮੀ ਸੀ। ਔਰ ਰਡਿਆਲੇ ਵਿਆਹੇ ਆ ਸੀ, ਇਹ ਨਾਲ ਇੱਥੋਂ ਕੋਈ ਜੀਟੀ ਰੋਡ ਸ਼ਹਿਰ ਕ੍ਰਾਸ ਕਰੀਏ ਨਾਲ ਰਡਿਆਲਾ ਆਉਂਦਾ, ਸਰਦਾਰ ਮਾਨ ਸਿੰਘ ਹਰੀ। ਔਰ ਉਹਨਾਂ ਦੀਆਂ ਰਿਸ਼ਤੇਦਾਰੀਆਂ ਫਿਰ ਰਾਜਕੋਟ ਹਾਊਸ ਵਾਲਿਆਂ ਨਾਲ ਸਨ, ਉਹ ਪੁੱਪੋ ਜੀ ਜਸਵਿੰਦਰ ਕੌਰ ਆਰਾ ਨਾਲ ਜੀ। ਇਹ ਸਾਰੀ ਇੱਕ ਫੈਮਿਲੀ ਸੀ। ਤੋ ਇਹ ਉਸ ਤੋਂ ਬਾਅਦ ਫਿਰ ਇਹ ਸ਼ਹਿਰ ਇੱਥੇ ਆਬਾਦ ਹੋਣਾ ਸ਼ੁਰੂ ਹੋਇਆ ਨਾ। ਜਿਹੜਾ ਗੁੱਜਰ ਸਿੰਘ ਭੰਗੀ ਨੇ ਇਹਨੂੰ ਆਬਾਦ ਕਰਨਾ ਸ਼ੁਰੂ ਕੀਤਾ, ਫਿਰ ਇਹਦਾ ਨਾਮ ਗੁਜਰਾਂਵਾਲਾ ਹੋ ਗਿਆ।
ਬੜਾ ਖੂਬਸੂਰਤ ਨੌਲੇਜ ਚ ਵਾਧਾ ਕੀਤਾ ਜੀ ਤੁਸੀਂ। ਬਿਲਕੁਲ ਜੀ। ਪਹਿਲੇ ਥੋੜਾ ਜਿਹਾ ਸਾਡਾ ਖਿਆਲ ਇਹੀ ਸੀ ਕਿ ਇੱਥੇ ਗੁੱਜਰ ਫੈਮਿਲੀ ਰਹਿੰਦੀ ਹੋਏਗੀ, ਲੇਕਿਨ ਇਹ ਚੰਗਾ ਕੀਤਾ ਕਿ ਤੁਸੀਂ ਦੱਸਤਾ ਕਿ ਗੁੱਜਰ ਸਿੰਘ ਦਾ ਕਰਕੇ ਇਹਨਾਂ ਸਾਰੇ ਕਈ ਏਰੀਆ ਸਰਾਵਾਂ ਸਨ ਨਾ, ਗੁਜਰਾ 4-5 ਸਰਾਵਾਂ ਵਿੱਚ ਗੁੱਜਰ ਸਰਾਏ ਵੀ ਸੀ, ਉਹ ਗੁੱਜਰ ਸਿੰਘ ਭੰਗੀ ਨੇ ਬਣਵਾਈ ਸੀ। ਬਹੁਤ ਅੱਛਾ।